73% 73% ਐਕਸੀਡੈਂਟ ਘਟ ਗਏ ਨੇ ਜਦੋਂ ਤੋਂ AI ਡਿਵਾਈਸਿਸ ਨੂੰ ਵਰਤਣਾ ਸ਼ੁਰੂ ਕੀਤਾ ਗਿਆ ਜੀ। ਬਹੁਤ ਸਿੰਪਲ ਜੀ ਟੈਕਨੋਲੋਜੀਆਂ ਜਿਹੜੀਆਂ ਨੇ ਲਾਈਫ 'ਚ ਬਹੁਤ ਜ਼ਿਆਦਾ ਬੈਨੀਫਿਟ ਦੇ ਰਹੀਆਂ ਨੇ। ਟਰੱਕਾਂ ਦੇ ਅੰਦਰ ਸਪੈਸ਼ਲੀ ਜਿਹੜੇ ਐਕਸੀਡੈਂਟ ਨੇ ਉਹ ਬਹੁਤ ਘੱਟ ਹੋ ਗਏ ਨੇ। ਰਡਾਰ ਲੱਗ ਗਏ ਨੇ, ਜੇ ਅਗਲਾ ਟਰੱਕ ਬ੍ਰੇਕ ਮਾਰਦਾ ਤੇ ਤੁਹਾਡਾ ਟਰੱਕ ਤੁਹਾਨੂੰ ਟਾਟਾ ਕਰਦਾ ਤੇ ਬ੍ਰੇਕ ਮਾਰਨ ਦੀ ਕੋਸ਼ਿਸ਼ ਕਰਦਾ। ਉਹਦੇ ਬਾਅਦ ਜਿਹੜਾ ਲੈਨ ਅਸਿਸਟ ਆ, ਜੇ ਗਲਤੀ ਨਾਲ ਵੀ ਥੋੜਾ ਜਿਹਾ ਲੈਨ ਬਾਹਰ ਨਿਕਲਦੇ ਹੋ ਤੇ ਜੇ ਲੈਨ ਤੇ ਜਾਂਦੇ ਤੇ ਟਰੱਕ ਫੌਰਨ ਕਰਦਾ ਟਾਟਾ 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 ਕਰਦਾ। ਉਹਦਾ ਮਕਸਦ ਹੈ ਕਿ ਲਾਈਨ ਅਸਿਸਟ ਹੈਲਪ ਕਰ ਰਿਹਾ। ਉਹਦੇ ਬਾਅਦ ਬਲਾਈਂਡ ਸਪੌਟ ਜਿਹੜਾ ਹੈ ਉਹ ਟੈਕਨੋਲੋਜੀ ਬਹੁਤ ਹੈ। ਫਿਰ ਉਹਦੇ ਬਾਅਦ ਜਿਹੜੀ ਆਪਣੀ ਕੈਮਰੇ ਲੱਗੇ ਨੇ, 24 ਮਹੀਨੇ ਦੀ ਸਟੱਡੀ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ ਕਿ 73% ਲੈਸ ਐਕਸੀਡੈਂਟ ਹੋਏ ਨੇ। ਇਹ ਤਾਂ ਉਹ ਟੈਕਨੋਲੋਜੀ ਨੇ ਜਿਹੜੀਆਂ ਆਪਾਂ ਆਲ ਦਾ ਟਾਈਮ ਲੱਗੀਆਂ ਨੇ। ਇਹਦੇ ਬਾਅਦ ਬਹੁਤ ਸਾਰੀ ਟੈਕਨੋਲੋਜੀ ਜਿਵੇਂ ABS ਹੈ, ਟ੍ਰੈਕਸ਼ਨ ਕੰਟਰੋਲ ਆ, ਇਹ ਸਾਰੀ ਚੀਜ਼ਾਂ ਵੀ ਸਾਰੀ ਹੈਲਪ ਕਰ ਰਹੀਆਂ ਤੇ ਡੈਫੀਨਿਟਲੀ ਇਹ ਸਮਝੋ ਮੈਂ ਐਨਕ ਪਾਈ ਹੈ, ਐਨਕ ਦੇ ਬਿਨਾਂ ਮੈਂ ਅੰਨਾ ਤੇ ਐਨਕ ਦੇ ਨਾਲ ਮੈਨੂੰ ਦਿਖਣਾ ਚਾਹੀਦਾ। ਇਹ ਜਿਹੜੀ ਟੈਕਨੋਲੋਜੀ ਨੇ ਇਹ ਸਾਡੀ ਐਨਕਾਂ ਨੇ। ਡਿਊਟੀ ਟਰੱਕ ਮੈਨੂਫੈਕਚਰਰਸ ਨੇ ਕੈਲੀਫੋਰਨੀਆ ਕਾਰ ਦੇ ਖਿਲਾਫ ਜੋ ਸਟੈਂਡ ਲਿਆ ਸੀਗਾ, ਉਹਦੇ 'ਚ ਸੁਣਿਆ ਕਿ ਅਦਾਲਤੀ ਕੋਈ ਝੁਕਾਓ ਉਹਨਾਂ ਦੇ ਹੱਕ ਦੇ ਵਿੱਚ ਆਇਆ। ਇਸ ਬਾਰੇ ਦੱਸੋ ਹਾਂ ਕੀ ਜਾਣਕਾਰੀ। ਜਿਵੇਂ ਹੁਣ ਅਸੀਂ DPF ਕਲੀਨਿੰਗ ਸਿਸਟਮ ਸ਼ੁਰੂ ਕੀਤਾ USA ਟਰੱਕ ਸੇਲ ਨੇ। DPF ਕਲੀਨਿੰਗ ਸਿਸਟਮ ਨਾਲ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਸਟਮਰ ਨਾਲ ਡੀਲ ਕਰ ਰਹੇ ਹਾਂ ਜਿਹੜੇ ਸਾਨੂੰ ਪਤਾ ਹੀ ਨਹੀਂ ਸੀਗੇ। ਹੁਣ ਜਿਹੜਾ ਮੇਨ ਕਸਟਮਰ ਸਾਡਾ ਮੇਨ ਫਲੀਟ ਹੈਗਾ, ਸਭ ਤੋਂ ਵੱਡਾ ਜਿਹੜਾ ਸਾਡਾ DPF ਕਲੀਨ ਕਰਾ ਰਿਹਾ ਹੈ, ਉਹ ਟਰਾਂਸਪੋਰਟੇਸ਼ਨ ਦਾ ਨਹੀਂ ਹੈਗਾ ਜੀ। ਉਹ ਆਇਲ ਰਿਗਾਂ ਦੇ ਮੇਨਟੇਨੈਂਸ ਦਾ ਕਰੂ ਹੈਗਾ। ਜਿਹੜੇ ਆਇਲ ਰਿਗ ਹੁੰਦੇ ਨੇ ਵੱਡੇ ਵਾਲੇ, ਇਹਨਾਂ ਦੇ ਜਿਹੜੇ ਟਰੱਕ ਹੁੰਦੇ ਨੇ ਇਹ ਤੇ ਮੂਵ ਹੀ ਨਹੀਂ ਕਰਦੇ। ਇਹਨਾਂ ਤੇ ਬਹੁਤ ਜ਼ਿਆਦਾ ਲੋਡ ਹੁੰਦਾ। ਇਹਨਾਂ ਨੇ ਤੇ A ਪੁਆਇੰਟ ਤੋਂ ਜਾਣਾ ਤੇ ਆਇਲ ਰਿਗ ਤੋਂ ਆਇਲ ਰਿਗ ਤੋਂ ਆਇਲ ਰਿਗ ਤੇ ਦੂਜੇ ਆਇਲ ਰਿਗਾਂ ਤੇ ਜਾਣਾ। ਉਹਨਾਂ ਤੇ ਸਟਾਰਟ ਹੀ ਰਹਿਣਾ ਹੈ। ਤੇ ਉਹਨਾਂ ਟਰੱਕਾਂ ਨੂੰ ਜਿਹੜੀ ਹੈ ਐਮਿਸ਼ਨ ਰਿਕੁਆਇਰਮੈਂਟ ਉਹੀ ਨੇ ਜਿਹੜੇ 2025 ਦੇ ਟਰੱਕਾਂ ਦੇ ਨੇ। ਉਹਨਾਂ ਦੇ DPF ਕਲੀਨਿੰਗ ਜਿਹੜਾ ਪ੍ਰੋਸੈਸ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਹੈ। ਉਹ ਕਰਕੇ ਹੁਣ ਜਿਹੜਾ ਆਪਾਂ DPF ਕਲੀਨਿੰਗ ਕਰ ਰਹੇ ਹਾਂ ਉਹਨਾਂ ਨੂੰ ਬਹੁਤ ਬੈਨੀਫਿਟ ਮਿਲਦਾ ਹੈ ਤੇ ਉਹ ਜਿਹੜਾ ਉਹਨਾਂ ਨੂੰ ਟਰੱਕ ਲਿਆਣਾ ਨਹੀਂ ਪੈਂਦਾ। ਅਸੀਂ ਆਪ ਜਾਂਦੇ ਹਾਂ ਤੇ ਉਹਨਾਂ ਦੇ ਯਾਰਡ 'ਚ ਜਾ ਕੇ DPF ਕਲੀਨ ਕਰਕੇ ਆ ਜਾਂਦੇ ਵਿਦਿਨ 2 to 3 ਆਵਰ। ਜਿਹੜੀਆਂ ਲੋਡਾਂ ਦੀਆਂ ਅਪਡੇਟਸ ਨੇ ਉਹ ਕੀ ਨੇ ਜੀ? ਹੁਣ ਜਿਹੜਾ ਨਾ ਕਿਉਂਕਿ ਬਹੁਤ ਸਾਰੇ ਜਿਹੜੇ ਡਰਾਈਵਰ ਨੇ ਉਹ ਨਹੀਂ ਜਾ ਰਹੇ, ਇਹ ਜਿਹੜਾ ਨਵਾਂ ਸੀਰੀਅਲ ਦਾ ਰੂਲ ਹੈ ਉਹ ਕਰਕੇ, ਤੇ ਡੈਫੀਨਿਟਲੀ ਲੋਕਾਂ ਦੀ ਪ੍ਰਾਈਸ ਵੀ ਥੋੜੀ ਬੈਟਰ ਆ ਤੇ ਉਹਦੇ ਬਾਅਦ ਜਿਹੜਾ ਹੈ ਕੈਪੈਸਿਟੀ ਵੀ ਘੱਟ ਆ ਤੇ ਉਹਦੇ ਬਾਅਦ ਤੁਸੀਂ ਨੈਗੋਸ਼ੀਏਸ਼ਨ ਪਾਵਰ ਵੀ ਬਹੁਤ ਵੱਧ ਗਈ ਹੈ ਹੁਣ। ਅੱਛਾ ਸਈਦ ਸਾਹਿਬ, ਆਖਰ ਤੇ USA ਟਰੱਕ ਸੇਲਸ ਤੇ ਕੀ ਖਾਸ ਆਫਰਸ ਚੱਲ ਰਹੀਆਂ ਨੇ, ਕੀ ਡੀਲਸ ਨੇ? ਫਲੇਟਲਾਈਨਰ 'ਚ ਸਾਡੇ ਕੋਲ 47,000 ਤੋਂ ਲੈ ਕੇ ਆਲ ਦਾ ਵੇ 120,000 ਜਿਹੜਾ ਇਕਵਿਪਮੈਂਟ ਲੱਗਾ ਹੈਗਾ, ਜਿਹਦੇ 'ਚ ਸਭ ਤੋਂ ਜਿਹੜਾ ਟੌਪ ਦਾ ਇਕਵਿਪਮੈਂਟ ਆ ਜਾਂ ਤੁਸੀਂ ਕਹਿ ਸਕਦੇ ਹੋ ਪ੍ਰੀਮੀਅਮ ਇਕਵਿਪਮੈਂਟ ਆ ਜਾਂ ਮਹਿੰਗਾ ਇਕਵਿਪਮੈਂਟ ਆ, ਉਹ ਹੈਗਾ 2024 ਦਾ ਫਲੇਟਲਾਈਨਰ ਨੇ 505 ਤੇ ਉਹਨਾਂ ਤੇ 2,70,000 2,55,000 ਉਹਦੇ ਬਾਅਦ 3,50,000 4 ਲੱਖ ਤੇ ਸਾਰੇ ਟਾਪ ਫਲੀਟ ਦੇ ਚੱਲੇ ਸਾਡੇ ਕੋਲ ਇਕਵਿਪਮੈਂਟ ਇਸ ਵੇਲੇ ਅਵੇਲੇਬਲ ਆ। ਫਾਈਨਾਂਸਿੰਗ ਕਰਨੀ ਹੈ ਤੇ ਫਾਈਨਾਂਸਿੰਗ ਅਸੀਂ ਬੈਂਕ ਲੱਭ ਲੈਨੇ ਜਿਹੜੇ ਨਾਨ ਡੋਮਿਸਾਈਲ ਵਾਲੋਂ ਨੂੰ ਵੀ ਫਾਈਨਾਂਸ ਕਰ ਰਹੇ ਨੇ। ਪੰਜਾਬੀ ਰੇਡੀਓ USA ਸੁਣ ਰਹੇ ਔਰ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਹਾਂ ਮਸੂਦ ਮੱਲੀ, ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਕਹਿਣਾ। ਹਫ਼ਤਾਵਾਰ ਮੁਲਾਕਾਤ ਹੁੰਦੀ ਹੈ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ। ਰੂਬਰੂ ਹੁੰਦੇ ਨੇ ਸਾਡੇ ਸਈਦ ਸਾਹਿਬ ਔਰ ਅੱਜ ਵੀ ਰੂਬਰੂ ਨੇ ਹਸਬ ਰਵਾਇਤ ਹਸਬੇ ਸਾਹਿਬ ਕਿ ਜੋ ਮਰਜ਼ੀ ਟਰੱਕਿੰਗ ਇੰਡਸਟਰੀ 'ਚ ਹੋ ਜਾਵੇ ਇਹਨਾਂ ਦੇ ਮੂੰਹ ਦੇ ਉੱਤੇ ਸਮਾਈਲ ਹੀ ਹੈ। ਮੈਨੂੰ ਕਈ ਵਾਰ ਤਰੇੜੀਆਂ ਪੈਣ ਡਈਆਂ ਹੁੰਦੀਆਂ। ਸ਼ਾਹ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਔਰ ਸਤਿ ਸ੍ਰੀ ਅਕਾਲ। ਬੜਾ ਨਿੱਘਾ ਜਿਹਾ ਸਲਾਮ ਆਦਾਬ ਜੀ। ਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ ਤੇ ਸਭ ਨੂੰ ਨਮਸਕਾਰ ਜੀ। ਜੀ ਸਭ ਵੱਲੋਂ ਜੀ ਆਇਆਂ ਨੂੰ। ਅੱਜ ਦੀ ਗੱਲਬਾਤ ਹੈ ਜਿਹੜੀ ਉਹਦੀ ਵੈਸੇ ਜਿਹਨੂੰ ਕਹਿੰਦੇ ਨੇ ਕਿ ਜਿਹੜੇ ਸਵਾਲ ਕਰਨ ਡਿਆ ਇਜਾਜ਼ਤ ਦੇਣ ਨੂੰ ਜੀ ਨਹੀਂ ਕਰਦਾ, ਪਰ ਫਿਰ ਵੀ ਰਵਾਇਤ ਨੂੰ ਦੁਹਰਾਉਂਦਿਆਂ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੀ ਇਜਾਜ਼ਤ ਚਾਹੀਦੀ ਜੀ, ਜੇ ਤੁਸੀਂ ਤਿਆਰ ਜੇ ਤੇ। ਜੀ ਬਿਲਕੁਲ। ਬਾਕੀ ਮੁਸਕਰਾਹਟ ਤੇ ਰੱਖਣੀ ਚਾਹੀਦੀ ਹੈ ਜੀ। ਜਿਸ ਤਰ੍ਹਾਂ ਦਾ ਮੈਂ ਇੱਕ ਚੀਜ਼ ਇਸ ਪ੍ਰੋਗਰਾਮ ਦੇ ਸ਼ੁਰੂ 'ਚ ਤੁਹਾਨੂੰ ਕਹਿਣਾ ਚਾਹੁੰਦਾ, ਇਹ ਕਿਸੇ ਬਜ਼ੁਰਗ ਨੇ ਮੈਨੂੰ ਕਿਹਾ ਸੀ ਪਰ ਮੈਨੂੰ ਹੁਣ ਤੱਕ ਯਾਦ ਹੈ। ਕਹਿੰਦਾ ਚੰਗੇ ਵੇਲੇ ਤੇ ਸਾਰੇ ਮੁਸਕਰਾਉਂਦੇ ਨੇ, ਹੱਸਦੇ ਨੇ, ਖੇਡਦੇ ਨੇ। ਜਦੋਂ ਪ੍ਰੋਬਲਮ ਆਉਂਦੀ ਹੈ ਨਾ ਉਸ ਵੇਲੇ ਲੋਕਾਂ ਦਾ ਅਸਲੀਅਤ ਬਾਹਰ ਆਉਂਦੀ ਹੈ ਤੇ ਉਸ ਵੇਲੇ ਉਹ ਚੀਕਾਂ ਮਾਰਦੇ ਨੇ। ਤੇ ਜਦੋਂ ਤੁਸੀਂ ਸੋਚੋ ਨਾ ਪ੍ਰੋਬਲਮ ਆ ਗਈ ਹੈ ਤੇ ਪ੍ਰੋਬਲਮ 'ਚ ਫਸ ਗਏ ਆ, ਉਸ ਟਾਈਮ 'ਚ ਆਪਣੇ ਆਪ ਨੂੰ ਇਹ ਯਾਦ ਰੱਖੋ ਕਿ ਹੁਣ ਤੁਹਾਡੀ ਅਸਲੀਅਤ ਸਾਹਮਣੇ ਆਣੀ ਆ ਤੇ ਆਪਣੀ ਅਸਲੀਅਤ ਕੀ ਆ। ਜੇ ਤੁਸੀਂ ਆਪਣੇ ਆਪ ਨੂੰ ਮਿਰਰ 'ਚ ਦੇਖ ਲੈਂਦੇ ਹੋ ਕਿ ਜੀ ਮੇਰੀ ਅਸਲੀਅਤ ਜਿਹੜੀ ਹੈ ਇਹ ਹੈ ਕਿ ਮੈਂ ਡਿਫਿਕਲਟ ਟਾਈਮ 'ਚ ਵੀ ਮੁਸਕਰਾ ਰਿਹਾ, ਫਿਰ ਉਹ ਤੁਹਾਡੀ ਅਸਲੀਅਤ ਬਣ ਜਾਂਦੀ ਹੈ। ਨਾ ਵੀ ਹੋਏ ਤੇ ਫਿਰ ਵੀ ਬਣ ਜਾਂਦੀ ਹੈ। ਤੁਹਾਡੀ ਇਸ ਗੱਲ ਨੂੰ ਜਿਹੜਾ ਤੁਸੀਂ ਵਿਸਤਾਰ ਦੇ ਨਾਲ ਇਹਦਾ ਅਰਥ ਦੱਸਿਆ, ਇੱਕ ਜੇ ਮੈਨੂੰ ਇਜਾਜ਼ਤ ਹੋ ਮੈਂ ਗੱਲਬਾਤ ਵੱਲ ਜਾਣਾ ਆ। ਇੱਕ ਸ਼ੇਰ ਹਜ਼ਰਤ ਮੀਆਂ ਮੁਹੰਮਦ ਬਖਸ਼ ਸਰਕਾਰ ਖੜੀ ਸ਼ਰੀਫ ਵਾਲੇ ਨੇ ਜਿਹੜੇ ਉਹਨਾਂ ਦਾ ਸੁਣਾਉਣਾ ਚਾਹੂੰਗਾ। ਜੀ ਪਲੀਜ਼। ਉਹਨਾਂ ਨੇ ਆਖਿਆ ਸੀਗਾ ਕਿ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਕਿੱਕਰ ਤੇ ਅੰਗੂਰ ਚੜਾਇਆ ਹਰ ਗੁੱਛਾ ਜ਼ਖਮਾਇਆ। ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਡੈਫੀਨਿਟਲੀ ਐਂਡ ਆਫ ਦਾ ਡੇ ਜਿਹੜਾ ਨਾ ਇਹ ਸਾਰਾ ਸਾਡੇ ਮਾਈਂਡ 'ਚ ਹੈਗਾ ਤੇ ਸਾਡੇ ਕੰਟਰੋਲ 'ਚ ਹੈਗਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ
ਚੰਗੇ ਟਾਈਮ 'ਚ ਜਿਹੜਾ ਸਾਰੇ ਖੁਸ਼ ਨੇ ਤੇ ਜਿਹੜਾ ਥੋੜਾ ਜਿਹਾ ਡਿਫਿਕਲਟ ਟਾਈਮ ਆ ਜਾਏ ਤੇ ਉਹਦੇ 'ਚ ਸਭ ਦੀ ਚੀਕਾਂ ਨਿਕਲ ਜਾਂਦੀਆਂ, ਚੀਕਾਂ ਨਹੀਂ ਨਿਕਲਦੀਆਂ, ਪਰ ਠੀਕ ਹੈ, ਜਿਹੜਾ ਵੀ ਹਾਲਾਤ ਨੇ ਗੁਜ਼ਰ ਜਾਣਗੇ ਉਹਦੇ ਤੇ ਵੀ ਨਿਕਲ ਜਾਣਗੇ, ਕੋਈ ਚੱਕਰ ਨਹੀਂ। ਜੀ ਟਰੱਕਿੰਗ ਤੁਹਾਡੀ ਇੰਡਸਟਰੀ ਇਸ ਗੱਲ ਤੇ ਵੀ ਹਜ਼ਰਤ ਮੀਆਂ ਮੁਹੰਮਦ ਬਖਸ਼ ਸਰਕਾਰ ਨੇ ਕਿਹਾ ਹੈ ਕਿ ਫਸ ਗਈ ਜਾਨ ਸ਼ਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ, ਰੋ ਨੂੰ ਕਹੋ ਅੱਜ ਰੋ ਮੁਹੰਮਦ ਜੇ ਰਵੇ ਤਮੰਨਾ। ਜੀ ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਠੀਕ ਉਹਨੂੰ ਐਗਜ਼ੈਕਟਲੀ ਕੀ ਕਹਿੰਦੇ ਨੇ, ਤੁਸੀਂ ਕਹਿੰਦੇ ਇੰਗਲਿਸ਼ ਵਿੱਚ ਕਹਿੰਦੇ ਨਾ ਕਿ ਜਿਹੜਾ ਨੇਲ ਦੇ ਉੱਤੇ ਤੁਸੀਂ ਪੂਰਾ ਹਿੱਟ ਕੀਤਾ। ਧੰਨਵਾਦ ਜੀ ਤੁਹਾਡਾ। ਗੱਲਬਾਤ ਵੱਲ ਚੱਲਦੇ ਹਾਂ ਜੀ। 73% 73% ਐਕਸੀਡੈਂਟ ਘਟ ਗਏ ਨੇ ਜਦੋਂ ਤੋਂ AI ਡਿਵਾਈਸਿਸ ਨੂੰ ਵਰਤਣਾ ਸ਼ੁਰੂ ਕੀਤਾ ਗਿਆ ਹੈ। ਰਿਪੋਰਟ ਸਾਹਮਣੇ ਆਈ ਹੈ, ਇਹਦੇ ਬਾਰੇ ਜਾਣਕਾਰੀ ਚਾਹੀਦੀ ਮੈਨੂੰ ਤੁਹਾਡੇ ਕੋਲ ਔਰ ਭਰਵੀਂ ਚਾਹੀਦੀ ਜੀ। ਬਹੁਤ ਸਿੰਪਲ ਜੀ, ਟੈਕਨੋਲੋਜੀਆਂ ਜਿਹੜੀਆਂ ਨੇ ਲਾਈਫ 'ਚ ਬਹੁਤ ਜ਼ਿਆਦਾ ਬੈਨੀਫਿਟ ਦੇ ਰਹੀਆਂ ਨੇ। ਟਰੱਕਾਂ ਦੇ ਅੰਦਰ ਸਪੈਸ਼ਲੀ ਜਿਹੜੇ ਐਕਸੀਡੈਂਟ ਨੇ ਉਹ ਬਹੁਤ ਘੱਟ ਹੋ ਗਏ ਨੇ। ਦੇਖੋ, ਪਹਿਲੀ ਗੱਲ ਕਿ ਜਦੋਂ ਆਪਾਂ ਟਰੱਕਾਂ ਦੇ ਕੰਨ ਤੇ ਲੱਗ ਗਏ ਨੇ ਤੇ ਟਰੱਕਾਂ ਦੀ ਅੱਖਾਂ ਵੀ ਲੱਗ ਗਈਆਂ ਤੇ ਟਰੱਕਾਂ ਦੇ ਅੰਦਰ ਦਿਮਾਗ ਵੀ ਲੱਗ ਗਿਆ। ਉਹਦੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇਵਾਂਗਾ। ਅੱਖਾਂ ਦਾ ਮਕਸਦ ਹੈ ਰਡਾਰ ਲੱਗ ਗਏ ਨੇ, ਜੇ ਅਗਲਾ ਟਰੱਕ ਬ੍ਰੇਕ ਮਾਰਦਾ ਤੇ ਤੁਹਾਡਾ ਟਰੱਕ ਤੁਹਾਨੂੰ ਟਾਂ ਕਰਦਾ ਤੇ ਬ੍ਰੇਕ ਮਾਰਨ ਦੀ ਕੋਸ਼ਿਸ਼ ਕਰਦਾ, ਜਿਹਨੂੰ ਆਪਾਂ ਕੋਲੀਜਨ ਮਿਟੀਗੇਸ਼ਨ ਕਹਿੰਦੇ ਨੇ। ਠੀਕ ਹੈ। AI ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੀ, ਉਹ ਡਿਸੀਜਨ ਕਰ ਰਿਹਾ ਤੁਹਾਡੇ ਵਾਸਤੇ। ਉਹਦੇ ਬਾਅਦ ਜਿਹੜਾ ਲੈਨ ਅਸਿਸਟ ਆ, ਜੇ ਗਲਤੀ ਨਾਲ ਵੀ ਥੋੜਾ ਜਿਹਾ ਲੈਨ ਬਾਹਰ ਨਿਕਲਦੇ ਹੋ, ਗੱਲ ਕਰ ਰਹੇ ਆ, ਕਈ ਵਾਰੀ ਜਿਹੜਾ ਹਿਊਮਨ ਫੈਕਟਰ ਆ ਉਹ ਵਿੱਚ ਆ ਜਾਂਦਾ ਹੈ, ਫਟੀਗ ਹੋ ਜਾਂਦੀ ਆ, ਥੋੜਾ ਜਿਹਾ ਬੰਦੇ ਦਾ ਥੋੜਾ ਜਿਹਾ ਆਈਡੀਆ ਚੇਂਜ ਹੋ ਜਾਂਦਾ ਹੈ। ਤੇ ਜੇ ਲਾਈਨ ਤੇ ਜਾਂਦੇ ਤੇ ਟਰੱਕ ਫੌਰਨ ਕਰਦਾ ਟਾਂ ਕਰਦਾ, ਉਹਦਾ ਮਕਸਦ ਹੈ ਕਿ ਲਾਈਨ ਅਸਿਸਟ ਹੈਲਪ ਕਰ ਰਿਹਾ। ਉਹਦੇ ਬਾਅਦ ਬਲਾਈਂਡ ਸਪੌਟ ਜਿਹੜਾ ਹੈ ਉਹ ਟੈਕਨੋਲੋਜੀ ਬਹੁਤ ਹੈ। ਫਿਰ ਉਹਦੇ ਬਾਅਦ ਜਿਹੜੀ ਆਪਣੀ ਕੈਮਰੇ ਲੱਗੇ ਨੇ। ਦੇਖੋ ਜੀ, ਮੈਂ ਜਦੋਂ ਟਰੱਕ ਚਲਾ ਰਿਹਾ ਤੇ ਕੈਮਰਾ ਬਾਹਰ ਲੱਗਿਆ ਤੇ ਮੈਂ ਬਹੁਤ ਜ਼ਿਆਦਾ ਅਟੈਂਸ਼ਨ ਕਰਦਾ, ਪਰ ਜੇ ਮੇਰੇ ਉੱਤੇ ਵੀ ਕੈਮਰਾ ਲੱਗਾ ਹੋਏ ਜਦ ਮੈਂ ਟਰੱਕ ਚਲਾ ਰਿਹਾ ਹਾਂ ਤੇ ਸਾਈਕੋਲੋਜੀਕਲ ਹੈ ਕਿ ਮੈਨੂੰ ਕੋਈ ਦੇਖ ਰਿਹਾ, ਇਸ ਤਰ੍ਹਾਂ ਹੀ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਨਾ ਵਿਜੀਲੈਂਟ ਵੱਧ ਜਾਂਦੀ ਹੈ। ਬੰਦੇ ਨੂੰ ਪਤਾ ਹੁੰਦਾ ਮੈਨੂੰ ਕੈਮਰਾ ਦੇਖ ਰਿਹਾ ਤੇ ਮੈਂ ਕੋਈ ਗਲਤੀ ਕਰਾਂ ਨਾ ਕਰਾਂ। ਮੈਂ ਆਪ ਆਪਣਾ ਐਕਸਪੈਰੀਮੈਂਟ ਦੱਸਦਾ। ਮੈਂ ਟਰੱਕ ਚਲਾ ਰਿਹਾ ਸੀ, ਮੇਰੇ ਅੱਗੇ ਆ ਕੇ ਇੱਕ ਪਿੱਕੇ ਵਾਲੇ ਨੇ ਬ੍ਰੇਕ ਲਾਈ। ਅੱਛਾ। ਮੈਂ ਸੋਚਿਆ ਹੋ ਸਕਦਾ ਮੈਂ ਗਲਤ ਚਲਾ ਰਿਹਾ ਸੀ, ਮੈਂ ਸਲੋ ਕਰਕੇ ਦੂਜੀ ਲਾਈਨ ਤੇ ਰਾਈਟ ਲਾਈਨ 'ਚ ਆ ਗਿਆ। ਮਤਲਬ 4 ਲਾਈਨਾਂ ਸੀ, ਮੈਂ ਸੈਕਿੰਡ ਲਾਈਨ 'ਚ ਜਾ ਰਿਹਾ ਸੀ। ਉਹਦੇ ਬਾਅਦ ਉਹ ਫਿਰ ਮੇਰੇ ਅੱਗੇ ਆ ਗਿਆ, ਪਤਾ ਨਹੀਂ ਭਾਈ ਨੂੰ ਕੀ ਗੁੱਸਾ ਸੀ। ਅੱਛਾ। ਉਹਨੇ ਫਿਰ ਬ੍ਰੇਕ ਲਾਈ ਤੇ ਮੈਂ ਥੋੜਾ ਜਿਹਾ, ਹੁਣ ਮੈਂ ਥੋੜਾ ਜਿਹਾ ਲੈਫਟ ਆ ਕੇ ਮੈਂ ਅੱਗੇ ਜਾਣ ਦੀ ਕੋਸ਼ਿਸ਼ ਕੀਤਾ ਕਿ ਮੈਂ ਅੱਗੇ ਨਿਕਲ ਜਾਵਾਂ ਉਤੋਂ, ਪਰ ਸੇਮ ਥਿੰਗ ਹੋਈ। ਇਹ ਪੂਰੀ ਜਿਹੜੀ ਸਿਸਟਮ ਨੂੰ ਜਿਹੜਾ ਹੁੰਦਾ ਹੈ ਡੈਸ਼ ਕੈਮ ਨੇ ਪੂਰੇ ਨੇ ਰਿਕਾਰਡਿੰਗ ਕਰ ਲਈ। ਉਹੀ ਰਿਕਾਰਡਿੰਗ ਚੱਕ ਕੇ ਮੈਂ ਪੁਲਿਸ ਨੂੰ ਡਿਪਾਰਟਮੈਂਟ ਨੂੰ ਭੇਜ ਦਿੱਤੀ। ਤੁਹਾਨੂੰ ਯਕੀਨ ਕਰੋ ਤੁਸੀਂ, ਅੱਧੇ ਘੰਟੇ 'ਚ ਮੈਨੂੰ ਕਾਲ ਆ ਗਈ, ਕਹਿੰਦੇ ਤੂੰ ਕੀ ਚਾਹੁੰਦਾ ਹੈ, ਇਹਨੂੰ ਤੂੰ ਚਾਰਜ ਕਰਵਾਉਣਾ ਚਾਹੁੰਦਾ ਹੈ ਜਾਂ ਇਹਨੂੰ ਵਾਰਨਿੰਗ ਭੇਜਣਾ ਚਾਹੁੰਦਾ ਹੈ। ਮੈਂ ਕਿਹਾ ਜੀ ਇਹ ਸੇਫਟੀ ਇਸ਼ੂ ਸੀਗਾ, ਮੈਂ ਇੱਕ ਵੱਡੀ ਕਮਰਸ਼ੀਅਲ ਇਕਵਿਪਮੈਂਟ ਚਲਾ ਰਿਹਾ ਸੀ ਤੇ ਇਹ ਸ਼ਰਾਰਤੀ ਕਰ ਰਹੇ ਸੀ। ਬੱਚਾ ਸੀ ਜਿਹੜਾ ਵੀ ਸੀ ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖਿਆ, ਮੈਂ ਤੇ ਬੈਕ ਤੋਂ ਉਹ ਦੇਖਿਆ ਤੇ ਬਾਅਦ 'ਚ ਉਹਦੀ ਪਲੇਟ ਨੂੰ ਜਿਹੜਾ ਫੋਕਸ ਕਰਕੇ ਕੱਢਿਆ ਮੈਂ। ਕਹਿਣ ਦਾ ਮਕਸਦ ਹੈ ਇਹ ਟੈਕਨੋਲੋਜੀ ਮੇਰੀ ਬੈਨੀਫਿਟ 'ਚ ਲੱਗੀ। ਕਈ ਵਾਰੀ ਇਦਾਂ ਹੁੰਦਾ ਇਹ ਟੈਕਨੋਲੋਜੀਆਂ ਹੋਰ ਵੀ ਬਹੁਤ ਸਾਰੇ ਬੈਨੀਫਿਟ ਹੋ ਜਾਂਦੇ। ਜਿਵੇਂ ਐਗਜ਼ਾਮਪਲ ਦੇ ਰਿਹਾ, ਇੱਕ ਵਾਰੀ ਸਾਨੂੰ ਕਲੇਮ ਕਰਨਾ ਸੀ, ਟਰਬੋ ਉੱਡ ਗਿਆ ਸੀ ਤਾਂ ਅਸੀਂ ਉਹਨੂੰ ਵੀਡੀਓ ਦਿਖਾਈ ਡੀਲਰਸ਼ਿਪ ਜਗਾ ਕੇ ਕਿ ਦੇਖੋ ਅਸੀਂ ਟਰੱਕ ਬਿਲਕੁਲ ਠੀਕ ਚੱਲ ਰਿਹਾ ਸੀ, ਡਰਾਈਵਰ ਵੀ ਬੈਠਾ, ਧੂਆਂ ਨਿਕਲਿਆ ਤੇ ਟਰਬੋ ਉੱਡ ਗਿਆ। ਤੇ ਉਹਨਾਂ ਨੇ ਕਿਹਾ ਵਾਰੰਟੀ 'ਚ ਕੋਈ ਦੂਜਾ ਕੁਐਸਚਨ ਨਹੀਂ ਕੀਤਾ। ਇਹ ਟੈਕਨੋਲੋਜੀਆਂ ਬਹੁਤ ਬੈਨੀਫਿਟ ਦੇ ਰਹੀਆਂ ਨੇ, ਇਹਦਾ ਸਾਨੂੰ ਬੈਨੀਫਿਟ ਚੱਕਣਾ ਚਾਹੀਦਾ। ਇਹਨੂੰ ਇਹ ਨਾ ਸਮਝਣਾ ਚਾਹੀਦਾ। ਹੁਣ ਇੱਕ ਫਰੈਂਡ ਸੀਗੇ, ਉਹਨਾਂ ਦਾ ਫਲੀਟ 'ਚ ਐਕਸੀਡੈਂਟ ਹੋਇਆ। ਕੀ ਹੋਇਆ, ਟਰੱਕ ਰਾਤੀ ਉਤਰ ਗਿਆ ਚਲਦੇ ਰੋਡ ਤੋਂ ਤੇ ਉਹਦੀ ਡੈਸ਼ ਕੈਮ ਦੀ ਵੀਡੀਓ ਵੀ ਹੈ, ਸਾਰਾ ਵੀ ਹੈ। ਬਾਅਦ 'ਚ ਪਤਾ ਲੱਗਿਆ ਕਿ ਉਹਦਾ ਜਿਹੜਾ ਲੈਨ ਅਸਿਸਟ ਸੀਗਾ ਉਹ ਬੇਸਿਕਲੀ ਉਹਨੂੰ ਬੰਦ ਕਰ ਦਿੱਤਾ ਸੀ ਡਰਾਈਵਰ ਨੇ, ਕਿਉਂਕਿ ਉਹ ਬਾਰ-ਬਾਰ ਆਵਾਜ਼ਾਂ ਕੱਢਦਾ, ਟਾਟਾ ਤੁਹਾਨੂੰ ਪਤਾ ਆਵਾਜ਼ਾਂ ਕੱਢਦਾ ਤੇ ਜੇ ਉਹ ਨਾ ਕੱਢਿਆ ਹੁੰਦਾ ਤੇ ਡੈਫੀਨਿਟਲੀ ਉਹ ਪ੍ਰੀਵੈਂਟੇਬਲ ਸੀਗਾ। ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਜਿਹੜੇ ਆਪਣੇ ਜਾਣਨ ਵਾਲਿਆਂ ਦੀ ਗੱਲਾਂ ਬਾਤਾਂ ਨੇ ਉਹ ਸਾਨੂੰ ਪਤਾ ਨੇ, ਪਰ 24 ਮਹੀਨੇ ਦੀ ਸਟੱਡੀ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ ਕਿ 73% ਲੈਸ ਐਕਸੀਡੈਂਟ ਹੋਏ ਨੇ। ਇਹ ਤਾਂ ਉਹ ਟੈਕਨੋਲੋਜੀ ਨੇ ਜਿਹੜੀਆਂ ਆਪਾਂ ਆਲ ਦਾ ਟਾਈਮ ਲੱਗੀਆਂ ਨੇ। ਇਹਦੇ ਬਾਅਦ ਬਹੁਤ ਸਾਰੀ ਟੈਕਨੋਲੋਜੀ ਜਿਵੇਂ ABS ਹੈ, ਟ੍ਰੈਕਸ਼ਨ ਕੰਟਰੋਲ ਆ, ਇਹ ਸਾਰੀ ਚੀਜ਼ਾਂ ਵੀ ਸਾਰੀ ਹੈਲਪ ਕਰ ਰਹੀਆਂ ਤੇ ਡੈਫੀਨਿਟਲੀ ਇਹ ਸਮਝੋ ਮੈਂ ਐਨਕ ਪਾਈ ਹੈ, ਐਨਕ ਦੇ ਬਿਨਾਂ ਨਾ ਤੇ ਐਨਕ ਦੇ ਨਾਲ ਮੈਨੂੰ ਦਿਖਣਾ ਚਾਹੀਦਾ। ਇਹ ਜਿਹੜੀ ਟੈਕਨੋਲੋਜੀ ਨੇ ਇਹ ਸਾਡੀ ਐਨਕਾਂ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਬਹੁਤ ਧੰਨਵਾਦ ਤੁਹਾਡਾ ਕਿ ਏਡੀ ਬਰੀਕੀ ਦੇ ਨਾਲ ਦੱਸ ਦਿੱਤਾ। ਮੇਰਾ ਤੇ ਇਹ ਸੀਗਾ ਕਿ ਯਕਦਮ ਇਹ ਕਿਦਾਂ ਹੋ ਗਿਆ, ਬਟ ਜਿਹੜੇ ਤੁਸੀਂ ਟੈਕਨੀਕਲੀ ਔਰ ਸਾਇੰਟੀਫਿਕਲੀ ਇਹਦੇ ਹਵਾਲੇ ਔਰ ਰੈਫਰੈਂਸ ਦਿੱਤੇ ਨੇ
ਇਹਦੇ ਨਾਲ ਮੇਰਾ ਖਿਆਲ ਹੈ ਕਿ ਮੇਰੇ ਵਰਗੇ ਅਨਪੜ੍ਹ ਜਾਂ ਇਲਮ ਨਾ ਰੱਖਣ ਵਾਲੇ ਬੰਦੇ ਨੂੰ ਵੀ ਸਮਝ ਆ ਜਾਂਦੀ ਹੈ। ਬਹੁਤ ਸ਼ੁਕਰੀਆ ਤੁਹਾਡਾ। ਅੱਗੇ ਅਗਲੇ ਸਵਾਲ ਵੱਲ ਵਧਾਂਗਾ ਕਿ ਹੈਵੀ ਡਿਊਟੀ ਟਰੱਕ ਮੈਨੂਫੈਕਚਰਰਸ ਨੇ ਕੈਲੀਫੋਰਨੀਆ ਕਾਰ ਦੇ ਖਿਲਾਫ ਜੋ ਸਟੈਂਡ ਲਿਆ ਸੀਗਾ, ਉਹਦੇ 'ਚ ਸੁਣਿਆ ਕਿ ਅਦਾਲਤੀ ਕੋਈ ਝੁਕਾਓ ਉਹਨਾਂ ਦੇ ਹੱਕ ਦੇ ਵਿੱਚ ਆਇਆ। ਇਸ ਬਾਰੇ ਦੱਸੋ, ਹਾਂ ਕੀ ਜਾਣਕਾਰੀ ਹੈ ਜੀ? ਅਕਤੂਬਰ 31 ਨੂੰ ਜਿਹੜੇ ਜੱਜ ਨੇ, US ਡਿਸਟ੍ਰਿਕਟ ਜੱਜ ਜੀ? ਡੀਨਾ ਹੋਗਿੰਸ, ਉਹਨਾਂ ਨੇ ਕਿਹਾ ਹੈ ਜੀ ਜਿਹੜਾ ਕਾਰ ਜਿਹੜਾ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਜਿਹੜਾ ਅਪਲਾਈ ਕਰਨਾ ਚਾਹੁੰਦਾ ਹੈ ਐਮਿਸ਼ਨ ਰਿਕੁਆਇਰਮੈਂਟਸ ਨੂੰ, ਜਿਹੜੀ ਓਵਰ ਐਂਡ ਅਬਵ ਹੈ, ਉਹ ਜਿਹੜਾ ਮੈਨੂਫੈਕਚਰ ਨੂੰ OEM ਜਿਹਨੂੰ ਕਹਿੰਦੇ ਨੇ, ਓਰੀਜਨਲ ਜਿਹੜੇ ਮੈਨੂਫੈਕਚਰ ਨੇ, ਉਹਨਾਂ ਨੂੰ ਜਿਹੜਾ ਉਹ ਪੁਸ਼ ਕਰ ਰਿਹਾ ਕਿ ਉਹਦੇ ਸਟੈਂਡਰਡ ਹਾਈ ਹੋਣੇ ਚਾਹੀਦੇ। ਉਹ ਕਹਿੰਦਾ ਕਿ ਇੰਨੀ ਜਿਹੜੀ ਹੈ ਗਰਾਊਂਡ ਰਿਐਲਿਟੀ 'ਚ ਇੰਨੀ ਚੀਜ਼ਾਂ ਨਹੀਂ ਹੈਗੀਆਂ, ਕਿਉਂਕਿ ਕਾਰ ਜਿਹੜਾ ਉਹ ਚਾਹ ਰਿਹਾ ਸੀ ਕਿ ਜ਼ੀਰੋ ਐਮਿਸ਼ਨ ਵੱਲ ਜਾਈਏ ਤੇ ਬੈਟਰੀਆਂ ਜਿਹੜੇ ਹੁੰਦੇ ਦੂਜੀ ਅਲਟਰਨੇਟ ਰਿਸੋਰਸ ਦੇ ਉੱਤੇ ਜਿਹੜਾ ਇਕਵਿਪਮੈਂਟ ਨੂੰ ਚੱਲਣਾ ਚਾਹੀਦਾ ਹੈ। ਪਰ ਜੇ ਤੁਸੀਂ ਦੇਖੋ ਇਨਫਰਾਸਟ੍ਰਕਚਰ ਕੈਲੀਫੋਰਨੀਆ ਦਾ ਵੀ, ਕਿਉਂਕਿ ਕੈਲੀਫੋਰਨੀਆ ਲੀਡ ਕਰ ਰਿਹਾ ਜੀ ਇਸ ਵੇਲੇ, ਜਿਵੇਂ ਟੈਸਲਾ ਦੀ ਗੱਡੀਆਂ ਨੇ, ਮੈਂ ਵੀ ਅੱਜਕੱਲ ਟੈਸਲਾ ਚਲਾ ਰਿਹਾ, ਉਹਦੇ 'ਚ ਵੀ ਨਾ ਚਾਰਜਿੰਗ ਸਟੇਸ਼ਨ ਦੀ ਡੈਫੀਨਿਟਲੀ ਹੁਣ ਵੀ ਖੋੜ ਹੈਗੀ। ਜੇ ਤੁਸੀਂ ਸਿਟੀ 'ਚ ਹੋ ਫਿਰ ਤਾਂ ਤੁਹਾਨੂੰ ਚਾਰਜਿੰਗ ਸਟੇਸ਼ਨ ਵਧੀਆ ਮਿਲ ਜਾਂਦੇ, ਜੇ ਤੁਸੀਂ ਸਿਟੀ ਤੋਂ ਬਾਹਰ ਹੋ ਤਾਂ ਚਾਰਜਿੰਗ ਸਟੇਸ਼ਨ ਲੱਭਣ ਵਾਸਤੇ ਪਲੱਸ ਲਾਈਨਾਂ ਜੀ ਬਹੁਤ ਟਾਈਮ ਲੱਗਦਾ। ਪਰ ਜੇ ਤੁਸੀਂ ਵੱਡੇ ਇਕਵਿਪਮੈਂਟ 'ਚ ਜਾਓ, ਉਹਦਾ ਚਾਰਜਿੰਗ ਸਟੇਸ਼ਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਇੰਟੈਂਸ ਹੁੰਦਾ। ਉਹ ਇੰਨਾ ਛੋਟਾ ਜਿਹਾ ਸੈਟਅਪ ਨਹੀਂ ਹੁੰਦਾ, ਉਹਦੇ ਸੈਟਅਪ 'ਚ ਬਹੁਤ ਜ਼ਿਆਦਾ ਤੁਹਾਨੂੰ ਗ੍ਰਿਡ ਦੀ ਪਾਵਰ ਵੀ ਚਾਹੀਦੀ ਹੈ ਤੇ ਅਲਟਰਨੇਟ ਸੋਰਸ ਵੀ ਚਾਹੀਦੇ ਨੇ। ਤੇ ਉਹ ਕਰਕੇ ਉਹਨਾਂ ਨੇ ਜਿਹੜਾ ਜੱਜ ਨੇ ਰਿਲੀਫ ਦਿੱਤਾ ਹੈ, ਜਾਂ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਲੋਂਗ ਕੀਤਾ ਹੈ ਕਿ ਭਾਈ ਇਹ ਜਿਹੜੀ ਚੀਜ਼ਾਂ ਨੇ ਇਹ ਹਾਲੀ ਇਨਫਰਾਸਟ੍ਰਕਚਰ 'ਚ ਨਹੀਂ ਹੈਗੀਆਂ, ਤੁਸੀਂ ਉਹਨੂੰ ਇੰਨਾ ਜ਼ਿਆਦਾ ਪੁਸ਼ ਨਹੀਂ ਕਰ ਸਕਦੇ। ਹਾਂ, ਜੇ ਇਨਫਰਾਸਟ੍ਰਕਚਰ ਸਪੋਰਟ ਕਰ ਰਿਹਾ ਹੋਏ ਤੇ ਡੈਫੀਨਿਟਲੀ ਇਹ ਵਧੀਆ ਟੈਕਨੋਲੋਜੀ ਨੇ। ਹੁਣ ਖਾਲੀ ਇਲੈਕਟ੍ਰਿਕ ਟੈਕਨੋਲੋਜੀ ਤਾਂ ਨਹੀਂ ਹੈਗੀ ਨਾ, ਉਹਦੇ ਬਾਅਦ ਜਿਹੜੀ ਹੈ ਹਾਈਡਰੋਜਨ ਦੀ ਟੈਕਨੋਲੋਜੀ ਵੀ ਹੈ। ਹੁਣ ਹਾਈਡਰੋਜਨ ਟੈਕਨੋਲੋਜੀ ਮੈਂ ਪੜ੍ਹ ਰਿਹਾ ਸੀ, ਉਹ ਹੈਗਾ ਜੀ, ਦੇਖੋ ਇੱਕ ਹੈਗਾ ਜੀ, ਤੁਸੀਂ ਪਹਿਲਾਂ ਬਹੁਤ ਜ਼ਿਆਦਾ ਪਾਵਰ ਨੂੰ, ਮਤਲਬ ਇਲੈਕਟ੍ਰਿਸਿਟੀ ਨੂੰ ਲਾ ਕੇ ਪਾਣੀ ਨੂੰ ਹਾਈਡਰੋਜਨ 'ਚ ਕਨਵਰਟ ਕਰਦੇ ਹੋ। ਓਕੇ, ਫਿਰ ਉਹਨੂੰ ਤੁਸੀਂ ਜਨਰੇਟਰ ਨੂੰ ਲਾਉਂਦੇ ਹੋ ਇੰਜਨ ਦੇ ਉੱਤੇ, ਜਿਹੜਾ ਜਨਰੇਟਰ ਆ ਉਹ ਫਿਰ ਪਾਵਰ ਬਣਾਉਂਦਾ ਹੈ। ਤੇ ਠੀਕ ਹੈ। ਬੇਸਿਕਲੀ ਤੁਸੀਂ ਇਲੈਕਟ੍ਰਿਸਿਟੀ ਨੂੰ 2 ਵਾਰੀ ਕੰਜ਼ਿਊਮ ਕਰ ਰਹੇ ਹੋ, ਜਿਹੜੀ ਮੇਰੀ ਅੰਡਰਸਟੈਂਡਿੰਗ। ਉਹ ਤਾਂ ਫਿਰ ਇਲੈਕਟ੍ਰਿਸਿਟੀ ਦਾ ਬਹੁਤ ਜ਼ਿਆਦਾ ਜਿਆ ਹੋ ਗਿਆ ਨਾ। ਤੇ ਉਹ ਚੀਜ਼ਾਂ ਜਿਹੜੀ ਟੈਕਨੋਲੋਜੀਆਂ ਨੇ ਉਹ ਹੌਲੀ ਇੰਨੀ ਜ਼ਿਆਦਾ ਵਧੀਆ ਨਹੀਂ ਹੈਗੀਆਂ, ਤੇ ਇਸ ਵਾਸਤੇ ਜਦੋਂ ਡੈਫੀਨਿਟਲੀ ਉਹਨੂੰ ਰਿਲੀਫ ਮਿਲਿਆ ਹੈ OEM ਨੂੰ, ਤੇ ਅੱਗੇ ਜਿਵੇਂ ਲੱਗਦਾ ਹੈ ਕਿ ਹੋਰ ਵੀ ਰਿਲੀਫ ਮਿਲੇਗਾ। ਜਿਵੇਂ ਹੁਣ ਐਮਿਸ਼ਨ ਸਟੈਂਡਰਡ ਬਹੁਤ ਹਾਈ ਹੋ ਗਏ ਸੀ, ਹੁਣ ਹੋਰ ਵੀ ਅੱਗੇ ਹਾਈ ਹੁੰਦੇ ਜਾ ਰਹੇ। ਚਲੋ ਜਿਹੜੇ ਅੱਜ ਤੱਕ ਹੋ ਗਏ ਨੇ, ਜਿਵੇਂ ਹੁਣ ਅਸੀਂ DPF ਕਲੀਨਿੰਗ ਸਿਸਟਮ ਸ਼ੁਰੂ ਕੀਤਾ USA ਟਰੱਕ ਸੇਲ ਨੇ। ਜੀ ਜੀ ਜੀ। DPF ਕਲੀਨਿੰਗ ਸਿਸਟਮ ਨਾਲ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਸਟਮਰ ਨਾਲ ਡੀਲ ਕਰ ਰਹੇ ਹਾਂ ਜਿਹੜੇ ਸਾਨੂੰ ਪਤਾ ਹੀ ਨਹੀਂ ਸੀਗੇ। ਫੋਰ ਐਗਜ਼ਾਮਪਲ, ਹੁਣ ਜਿਹੜਾ ਮੇਨ ਕਸਟਮਰ ਸਾਡਾ ਮੇਨ ਫਲੀਟ ਹੈਗਾ, ਸਭ ਤੋਂ ਵੱਡਾ ਜਿਹੜਾ ਸਾਡਾ DPF ਕਲੀਨ ਕਰਾ ਰਿਹਾ ਹੈ, ਉਹ ਟਰਾਂਸਪੋਰਟੇਸ਼ਨ ਦਾ ਨਹੀਂ ਹੈਗਾ ਜੀ, ਉਹ ਆਇਲ ਰਿਗਾਂ ਦੇ ਮੇਨਟੇਨੈਂਸ ਦਾ ਕਰੂ ਹੈਗਾ। ਜਿਹੜੇ ਆਇਲ ਰਿਗ ਹੁੰਦੇ ਨਾ ਵੱਡੇ ਵਾਲੇ, ਜੀ ਜੀ, ਮੈਂ ਤੇਰੇ ਨਾਲ ਪਿਕਚਰ ਵੀ ਸ਼ੇਅਰ ਕਰਾਂਗਾ। ਇਹਨਾਂ ਦੇ ਜਿਹੜੇ ਟਰੱਕ ਹੁੰਦੇ ਨੇ ਇਹ ਤੇ ਮੂਵ ਹੀ ਨਹੀਂ ਕਰਦੇ, ਇਹਨਾਂ ਤੇ ਬਹੁਤ ਜ਼ਿਆਦਾ ਲੋਡ ਹੁੰਦਾ। ਇਹਨਾਂ ਨੇ ਤੇ A ਪੁਆਇੰਟ ਤੋਂ ਜਾਣਾ ਤੇ ਆਇਲ ਰਿਗ ਤੋਂ ਆਇਲ ਰਿਗ ਤੋਂ ਆਇਲ ਰਿਗ ਤੇ ਦੂਜੇ ਆਇਲ ਰਿਗਾਂ ਤੇ ਜਾਣਾ, ਉਹਨਾਂ ਤੇ ਸਟਾਰਟ ਹੀ ਰਹਿਣਾ ਹੈ। ਤੇ ਉਹਨਾਂ ਟਰੱਕਾਂ ਨੂੰ ਜਿਹੜੀ ਹੈ ਐਮਿਸ਼ਨ ਰਿਕੁਆਇਰਮੈਂਟ ਉਹੀ ਨੇ ਜਿਹੜੇ 2025 ਦੇ ਟਰੱਕਾਂ ਦੇ ਨੇ, ਪਰ ਉਹਨਾਂ ਦੇ DPF ਕਲੀਨਿੰਗ ਜਿਹੜਾ ਪ੍ਰੋਸੈਸ ਹੈ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਹੈ। ਉਹ ਕਰਕੇ ਹੁਣ ਜਿਹੜਾ ਇਹ ਬੈਨੀਫਿਟ ਲਿਆ ਗਿਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਬੈਨੀਫਿਟ ਜਿਹੜਾ ਆਪਾਂ DPF ਕਲੀਨਿੰਗ ਕਰ ਰਹੇ ਹਾਂ, ਉਹਨਾਂ ਨੂੰ ਬਹੁਤ ਬੈਨੀਫਿਟ ਮਿਲਦਾ ਹੈ। ਤੇ ਉਹ ਜਿਹੜਾ ਉਹਨਾਂ ਨੂੰ ਟਰੱਕ ਲਿਆਣਾ ਨਹੀਂ ਪੈਂਦਾ, ਅਸੀਂ ਆਪ ਜਾਂਦੇ ਹਾਂ ਤੇ ਉਹਨਾਂ ਦੇ ਯਾਰਡ 'ਚ ਜਾ ਕੇ DPF ਕਲੀਨ ਕਰਕੇ ਆ ਜਾਂਦੇ ਵਿਦਿਨ 2 to 3 ਆਵਰ। ਲੇਕਿਨ ਮੇਰੇ ਵਾਸਤੇ ਇੱਕ ਨਵੀਂ ਗੱਲ ਆ, ਮੈਂ ਤੇ ਅੱਜ ਤੱਕ ਟਰੱਕਾਂ ਤੋਂ ਅੱਗੇ ਨਹੀਂ ਸੋਚਿਆ, ਲੇਕਿਨ ਤੁਸੀਂ ਇਹ ਦੱਸਿਆ ਇਹ ਹੁਣ ਇਹ ਕਿੱਡਾ ਵੱਡਾ ਇੱਕ ਹੀ ਕੰਮ ਹੈ, ਲੇਕਿਨ ਉਹਦਾ ਇੱਕ ਨਵਾਂ ਪੱਖ ਹੈ ਜਿਹੜਾ ਉਹ ਲੱਭ ਗਿਆ। ਵਾਹ ਜੀ, ਦੇਖੋ ਜਿੰਨਾ ਵੀ ਡੀਜ਼ਲ ਜਨਰੇਟਡ ਇੰਜਨ ਨੇ ਨਾ, ਉਹਦੇ 'ਚ DPF ਕਲੀਨਿੰਗ ਦਾ ਸਿਸਟਮ ਹੁੰਦਾ ਹੀ ਹੁੰਦਾ। ਖਾਲੀ DPF ਦਾ ਨਹੀਂ ਹੁੰਦਾ, ਜਿਹੜੇ ਟਰੈਕਟਰ ਨੇ ਜਿਹੜੇ ਐਗਰੀਕਲਚਰ 'ਚ ਚੱਲਦੇ ਨੇ ਉਹਨਾਂ ਦਾ ਵੀ ਸੇਮ ਪ੍ਰੋਬਲਮ ਆ। ਉਹਦੇ ਬਾਅਦ ਜਿਹੜੇ ਕਮਰਸ਼ੀਅਲ ਵੈਨਾਂ ਨੇ, ਜਿਵੇਂ ਸਾਡੇ ਕੋਲ ਆਇਆ ਸਪ੍ਰਿੰਟਰ ਵੈਨ ਆਈ, ਉਹਦਾ ਵੀ ਅਸੀਂ ਉਹਦਾ ਜਿਹੜਾ ਕੈਡਿਲਕ ਕਨਵਰਟਰ DPF ਕਲੀਨ ਕੀਤਾ ਤੇ DOC ਕਲੀਨ ਕੀਤਾ। ਉਹਦੇ ਬਾਅਦ ਸਾਡੇ ਕੋਲ ਹਿਨੋ ਜਿਹੜਾ ਮਿਡ ਜਿਹਨੂੰ ਬਾਕਸ ਟਰੱਕ ਕਹਿੰਦੇ, ਹਿਨੋ ਦਾ ਅਸੀਂ ਕੀਤਾ। ਮਤਲਬ ਜਿੰਨੀ ਵੀ ਇਕਵਿਪਮੈਂਟ ਆ ਜਿਹੜਾ ਕਮਰਸ਼ੀਅਲੀ ਚੱਲ ਰਿਹਾ ਹੈ, ਈਵਨ ਨਾਨ ਕਮਰਸ਼ੀਅਲ ਵੀ ਚੱਲ ਰਿਹਾ। ਜਿਵੇਂ ਸਿਵਿਕ ਆ, ਹੋਂਡਾ ਸਿਵਿਕ ਦੇ ਅੰਦਰ ਵੀ ਕੈਡਿਲਕ ਕਨਵਰਟਰ ਲੱਗਾ, ਜੇ ਉਹ ਭਰ ਜਾਏ ਤੇ ਤੁਹਾਨੂੰ ਜਾਂ ਤਾਂ ਪੂਰਾ ਕੈਡਿਲਕ ਕਨਵਰਟਰ ਚੇਂਜ ਕਰਨਾ ਹੁੰਦਾ ਜਾਂ ਕੋਈ ਹੋਰ ਤਰੀਕਾ। ਅਸੀਂ ਜਿਹੜਾ ਉਹ ਵੀ ਸਿਸਟਮ ਵਿਦਿਨ 3 ਆਵਰ ਕਰਕੇ ਤੁਹਾਨੂੰ ਤੋੜ ਦਿੰਦੇ ਆ, ਯਾਨੀ ਜਿਹੜਾ ਸਾਡੀ ਟੈਕਨੋਲੋਜੀ ਹੈ ਜੀ। ਬਿਲਕੁਲ, ਤੇ ਉਹਦੀ ਪ੍ਰਾਈਸ ਵੀ ਬਹੁਤ ਘੱਟ ਆ। ਤੇ ਇਹ ਚੀਜ਼ਾਂ ਜਿਹੜੀਆਂ ਨਈ ਟੈਕਨੋਲੋਜੀਆਂ ਆ ਰਹੀਆਂ ਨੇ, ਡੈਫੀਨਿਟਲੀ
ਇਨ ਦਾ ਫਿਊਚਰ ਸਾਨੂੰ ਪਤਾ ਹੈ ਕਿ ਇਲੈਕਟ੍ਰਿਕ ਆਣਾ ਹੈ, ਇਨ ਦਾ ਫਿਊਚਰ ਸਾਨੂੰ ਪਤਾ ਹੈ ਨਈ ਟੈਕਨੋਲੋਜੀ ਆਣੀ ਹੈ, ਪਰ ਜਿਹੜੀ ਅੱਜ ਦੀ ਟੈਕਨੋਲੋਜੀ ਆ ਉਹ ਵੀ ਰਿਫਾਈਨ ਨਹੀਂ ਹੋਈ। ਡੀਪੀਐਫ ਦਾ ਹੁਣ ਵੀ ਬਹੁਤ ਸਾਰੇ ਟਰੱਕਾਂ ਨੂੰ ਪ੍ਰੋਬਲਮ ਆ, ਮੈਨੂੰ ਪਤਾ ਮਿਡ ਵੈਸਟ 'ਚ ਬਹੁਤ ਸਾਰੇ ਲੋਕ ਇਹਨੂੰ ਬਾਈਪਾਸ ਕਰਾ ਦਿੰਦੇ ਨੇ, ਇਹ ਓਪਨ ਜੀ ਗੱਲ ਹੈ, ਹਰ ਬੰਦੇ ਨੂੰ ਪਤਾ। ਪਰ ਜੇ ਆਪਾਂ ਡੀਪੀਐਫ ਦੀ ਮੇਨਟੇਨੈਂਸ ਕਰਦੇ ਰਹੀਏ, ਜਿਵੇਂ ਆਪਾਂ ਸਿਸਟਮ ਲਾਇਆ ਡੀਪੀਐਫ ਕਲੀਨ ਦਾ, ਤੇ ਉਹਦੇ ਨਾਲ ਤੇ ਕੰਮ ਚੱਲੀ ਜਾਣਾ ਜੀ। ਠੀਕ ਹੈ, ਬਿਲਕੁਲ ਠੀਕ ਹੈ। ਅੱਛਾ ਇਹ ਦੱਸੋ ਸਈਦ ਸਾਹਿਬ ਕਿ ਜਿਹੜੀਆਂ ਲੋਡਾਂ ਦੀਆਂ ਅਪਡੇਟਸ ਨੇ ਉਹ ਕੀ ਨੇ? ਕਈ ਵਾਰ ਦੇ ਸਵਾਲ ਇੰਨਾ ਕੋੜਾ ਬਣਦਾ ਜੇ ਕਿ ਮੈਂ ਕਮੈਂਟ ਪੜ੍ਹਦਾ ਹੀ ਨਹੀਂ, ਲੇਕਿਨ ਇਹ ਅਪਡੇਟ ਤੇ ਅਸੀਂ ਤੁਹਾਡੇ ਤੋਂ ਲੈਣੀ ਜੀ ਜੀ। ਹੁਣ ਜਿਹੜਾ ਨਾ, ਕਿਉਂਕਿ ਬਹੁਤ ਸਾਰੇ ਜਿਹੜੇ ਡਰਾਈਵਰ ਨੇ ਉਹ ਨਹੀਂ ਜਾ ਰਹੇ, ਇਹ ਜਿਹੜਾ ਨਵਾਂ ਸੀਰੀਅਲ ਦਾ ਰੂਲ ਹੈ ਉਹ ਕਰਕੇ, ਤੇ ਡੈਫੀਨਿਟਲੀ ਲੋਡਾਂ ਦੀ ਪ੍ਰਾਈਸ ਵੀ ਥੋੜੀ ਬੈਟਰ ਆ, ਤੇ ਉਹਦੇ ਬਾਅਦ ਜਿਹੜਾ ਹੈ ਕੈਪੈਸਿਟੀ ਵੀ ਘੱਟ ਆ, ਤੇ ਉਹਦੇ ਬਾਅਦ ਤੁਸੀਂ ਨੈਗੋਸ਼ੀਏਸ਼ਨ ਪਾਵਰ ਵੀ ਬਹੁਤ ਵੱਧ ਗਈ ਹੈ। ਹੁਣ ਆਪਣੇ ਇੱਕ ਵੀਰ ਜੀ ਹੈਗੇ, ਉਹ ਕਰਦੇ ਨੇ ਜਿਹੜਾ ਫਲੈਟ ਬੈਡ ਦਾ ਕੰਮ, ਉਹ ਕਹਿ ਰਹੇ ਸੀ ਕਿ ਮੈਨੂੰ ਅੱਜ ਵੀਕ ਹੋ ਗਿਆ, ਮੈਂ ਹੁਣ ਤੱਕ ਕੋਈ ਲੋਡ ਜਿਹੜਾ ਹੈ ਉਹ $3.20 $3.15 ਤੋਂ ਘੱਟ ਦਾ ਨਹੀਂ ਚੱਕਿਆ। ਥੋੜਾ ਜਿਹਾ ਰਿਸਰਚ ਵੀ ਜ਼ਿਆਦਾ ਕਰਦੇ ਨੇ ਉਹ, ਥੋੜੇ ਮਤਲਬ ਮੇਰੇ ਖਿਆਲ ਬਾਈ ਟ੍ਰੇਡ ਜਿਹੜੇ ਨੇ ਉਹ, ਮੈਂ ਗਲਤ ਨਹੀਂ ਕਹਿ ਰਿਹਾ, ਤੇ ਇੰਜੀਨੀਅਰ ਨੇ। ਅੱਛਾ। ਇਹਦੇ ਚ ਦੇਖੋ ਹੁਣ ਡਿਮਾਂਡ ਐਂਡ ਸਪਲਾਈ ਦੀ ਗੱਲ ਹੈ, ਹੁਣ ਸਪਲਾਈ ਇੰਨੀ ਹੈਗੀ ਨਹੀਂ, ਡਿਮਾਂਡ ਤੇ ਹੈਗੀ ਨਾ, ਤੇ ਜਿਹੜੇ ਸਿਟੀਜ਼ਨ ਨੇ ਜਾਂ ਜਿਹੜੇ ਡੋਮਿਸਾਈਲ ਵਾਲੇ ਨੇ ਉਹਨਾਂ ਨੂੰ ਵਧੀਆ ਰੇਟ ਮਿਲ ਰਹੇ ਨੇ। ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ, ਸਭ ਤੋਂ ਪਹਿਲਾਂ ਜਿਹੜਾ ਵੈਨ ਹੈਗਾ, ਵੈਨ ਦਾ ਰੇਟ ਜਿਹੜਾ ਹੈ ਉਹ ਸਪੌਟ ਰੇਟ 'ਚ $2.09 ਚੱਲ ਰਿਹਾ ਹੈ। ਪਰ ਜੇ ਤੁਸੀਂ ਕੰਟਰੈਕਟ ਦੇਖੋ ਨਾ, ਕੰਟਰੈਕਟ ਰੇਟ ਉਹ ਥੱਲੇ ਆ ਰਿਹਾ ਹੈ। ਕੰਟਰੈਕਟ ਰੇਟ ਯਾਨੀ ਪਹਿਲਾਂ $2.43 ਸੀਗਾ, ਹੁਣ $2.41 ਆ ਗਿਆ, ਕਿਉਂਕਿ ਜਿਹੜੀ ਕੰਪਨੀਆਂ ਨੇ ਜਿਹਨਾਂ ਟਰੱਕ ਕੰਟਰੈਕਟ ਨੇ, ਜਿਹਨੂੰ ਆਪਾਂ ਪੇਪਰ ਕੰਟਰੈਕਟ ਕਹਿੰਦੇ ਨੇ, ਉਹਨਾਂ ਕੋਲ ਇੰਨੀ ਜ਼ਿਆਦਾ ਕੈਪੈਸਿਟੀ ਨਹੀਂ ਹੈਗੀ ਕਿ ਉਹ ਸਾਰੇ ਕੰਟਰੈਕਟ ਨੂੰ ਫੁੱਲਫਿਲ ਕਰ ਸਕਣ, ਜਿਹੜੀ ਵੀ ਸਿਚੁਏਸ਼ਨ ਚੱਲ ਰਹੀ ਹੈ। ਤੇ ਉਹ ਜਿਹੜੇ ਲੋਡ ਬੋਰਡ ਤੇ ਆ ਜਾਂਦਾ ਹੈ, ਓਪਨ ਕੰਟਰੈਕਟ ਤੇ ਆ ਜਾ, ਉਹ ਸੌਰੀ ਮਤਲਬ ਲੋਡ ਬੋਰਡ ਤੇ ਆ ਜਾਂਦਾ ਹੈ, ਉਹਨੂੰ ਤੁਸੀਂ ਕਹਿੰਦੇ ਹੋ ਕਿ ਜੀ ਉਹਦੀ ਰੇਟ ਦੀ ਪ੍ਰਾਈਸ ਜਿਹੜੀ ਹੈ ਉਹ ਬਿਹਤਰ ਹੋ ਰਹੀ ਹੈ। ਠੀਕ ਹੈ, ਠੀਕ ਹੈ। ਜੇ ਆਪਾਂ ਰੀਫਰ ਵੱਲ ਦੇਖੀਏ, ਰੀਫਰ ਦੀ ਵੀ ਸੇਮ ਸਿਚੁਏਸ਼ਨ ਆ, ਐਗਜ਼ੈਕਟਲੀ ਸੇਮ ਸਿਚੁਏਸ਼ਨ ਆ ਕਿ $2.48 ਤੇ ਜਿਹੜਾ ਸਪੌਟ ਮਾਰਕੀਟ ਚੱਲ ਰਹੀ ਹੈ, ਪਰ ਕੰਟਰੈਕਟ ਜਿਹੜਾ ਹੈਗਾ ਉਹ $2.79 ਤੇ ਕੱਟ ਹੋ ਕੇ $2.77 ਆ ਗਿਆ। ਤੇ ਜੇ ਆਪਾਂ ਫਲੈਟ ਬੈਡ ਨੂੰ ਦੇਖੀਏ, ਫਲੈਟ ਬੈਡ ਜਿਹੜਾ ਹੈ ਉਹ ਸਭ ਤੋਂ ਬੈਟਰ ਜਾ ਰਿਹਾ ਹੈ। ਪਿਛਲਾ ਮਹੀਨਾ ਜਿਹੜਾ $2.51 ਸੀਗਾ, ਅੱਜ ਦਾ ਜਿਹੜਾ ਰੇਟ ਹੈ $2.60 ਹੈ। ਈਵਨ ਦੋ ਫਲੈਟ ਬੈਡ ਦਾ ਜਿਹੜਾ ਨਾ ਹੁਣ ਸੀਜ਼ਨ ਖਤਮ ਹੋ ਰਿਹਾ ਹੈ, ਮਤਲਬ ਹੋਣਾ ਤੇ ਇਹ ਚਾਹੀਦਾ ਸੀ, ਇਹਨੂੰ ਹੋਰ ਸਲੋ ਹੋ ਜਾਣਾ ਚਾਹੀਦਾ ਸੀ, ਰੇਟ ਨੂੰ ਥੱਲੇ ਜਾਣਾ ਚਾਹੀਦਾ ਸੀ, ਬਟ ਸਮਹਾਉ ਫਲੈਟ ਬੈਡ ਜਿਹੜਾ ਹੈ ਉਹਦਾ ਰੇਟ ਫਿਰ ਵੀ ਠੀਕ ਜਾ ਰਿਹਾ ਹੈ, ਤੇ $2.60 ਹੈਗਾ ਐਜ਼ ਆਫ ਟੂਡੇ। ਤੇ ਚੀਜ਼ਾਂ ਜਿਹੜੀਆਂ ਕਹਿਣ ਦਾ ਮਕਸਦ ਹੈ ਕਿ ਬਹੁਤ ਸਾਰੇ ਫੈਕਟਰ ਕਰਕੇ ਜਿਹੜੀਆਂ ਨੇ ਉਹ ਪੋਜ਼ਿਟਿਵ ਵੱਲ ਜਾ ਰਹੀਆਂ ਨੇ। ਇਕਨੋਮੀ 'ਚ ਬਿਹਤਰੀ ਆ ਰਹੀ ਹੈ, ਪਰ ਇਹ ਕਿੰਨਾ ਜਲਦੀ ਉਸ ਲੈਵਲ ਤੇ ਜਾਏਗਾ ਜਿਹਦੀ ਗੱਲ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਹੇ, ਉਹ 2 ਮਹੀਨੇ ਵੀ ਲੱਗ ਸਕਦੇ, 4 ਮਹੀਨੇ ਵੀ ਲੱਗ ਸਕਦੇ, ਪਰ ਕਹਿਣ ਦਾ ਮਕਸਦ ਹੈ ਕਿ ਵਿਦਿਨ 2 to 3 ਮੰਥਸ ਇਹ ਚੀਜ਼ਾਂ ਉਸ ਲੈਵਲ ਤੇ ਆ ਜਾਣਗੀਆਂ ਜਿਸ ਲੈਵਲ ਤੇ ਲੋਕੀ ਪੈਸੇ ਬਣਾ ਸਕਦੇ। ਹੁਣ ਤਾਂ ਚਲੋ ਗੁਜ਼ਾਰਾ ਕਰ ਰਹੇ, ਫਿਰ ਲੋਕੀ ਪੈਸੇ ਬਣਾ ਸਕਦੇ ਜੀ। ਠੀਕ ਹੈ, ਠੀਕ ਹੈ। ਅੱਛਾ ਸਈਦ ਸਾਹਿਬ, ਆਖਰ ਤੇ ਯੂਐਸਏ ਟਰੱਕ ਸੇਲਸ ਤੇ ਕੀ ਖਾਸ ਆਫਰਸ ਚੱਲ ਰਹੀਆਂ ਨੇ, ਕੀ ਡੀਲਸ ਨੇ, ਜ਼ਰਾ ਉਹਨਾਂ ਬਾਰੇ ਸਾਡੇ ਦੇਖਣ ਔਰ ਸੁਣਨ ਵਾਲਿਆਂ ਨੂੰ ਜਾਣੂ ਕਰਾਓ ਜੀ। ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਫਰੇਡਲਾਈਨਰ ਤੋਂ। ਫਰੇਡਲਾਈਨਰ 'ਚ ਸਾਡੇ ਕੋਲ 47,000 ਤੋਂ ਲੈ ਕੇ all the way 120,000 ਜਿਹੜਾ ਇਕਵਿਪਮੈਂਟ ਲੱਗਾ ਹੈਗਾ, ਜਿਹਦੇ 'ਚ ਸਭ ਤੋਂ ਜਿਹੜਾ ਟੌਪ ਦਾ ਇਕਵਿਪਮੈਂਟ ਆ, ਜਾਂ ਤੁਸੀਂ ਕਹਿ ਸਕਦੇ ਹੋ ਪ੍ਰੀਮੀਅਮ ਇਕਵਿਪਮੈਂਟ ਆ ਜਾਂ ਮਹਿੰਗਾ ਇਕਵਿਪਮੈਂਟ ਆ, ਉਹ ਹੈਗਾ 2024 ਦਾ ਫਰੇਡਲਾਈਨਰ ਨੇ 505, ਤੇ ਉਹਨਾਂ ਤੇ 2,70,000 2,55,000, ਉਹਦੇ ਬਾਅਦ 3,50,000 4 ਲੱਖ, ਤੇ ਸਾਰੇ ਟੌਪ ਫਲੀਟ ਦੇ ਚੱਲੇ ਸਾਡੇ ਕੋਲ ਇਕਵਿਪਮੈਂਟ ਇਸ ਵੇਲੇ ਅਵੇਲੇਬਲ ਆ। ਫਾਈਨਾਂਸਿੰਗ ਕਰਨੀ ਹੈ ਤੇ ਫਾਈਨਾਂਸਿੰਗ ਅਸੀਂ ਬੈਂਕ ਲੱਭ ਲੈਨੇ, ਜਿਹੜੇ ਨੌਨ ਡੋਮਿਸਾਈਲ ਵਾਲੋਂ ਨੂੰ ਵੀ ਫਾਈਨਾਂਸ ਕਰ ਰਹੇ ਨੇ। ਉਹਦੀ ਰੀਜ਼ਨ ਮੈਂ ਪੁੱਛੀ ਬੈਂਕਾਂ ਤੋਂ, ਉਹਨਾਂ ਨੇ ਕਿਹਾ ਕਈ ਜਿਹੜੇ ਨੌਨ ਡੋਮਿਸਾਈਲ ਵਾਲੇ ਸੀਡੀਐਲ ਵਾਲੇ ਲੋਕ ਨੇ ਉਹ ਇਨਵੈਸਟਰ ਵੀ ਹੈਗੇ, ਕਿ ਮਤਲਬ ਉਹ ਆਪ ਟਰੱਕ ਚਲਾਉਂਦੇ ਨੇ ਲੋਕਲੀ ਫॉर ਟਾਈਮ ਬੀਇੰਗ, ਪਰ ਉਹ ਲੌਂਗ ਟਰਮ ਵਿੱਚ ਜਿਹੜੇ ਨੇ ਆਪਣੇ ਕੋਲ ਡਰਾਈਵਰ ਰੱਖ ਕੇ ਉਦੋਂ ਦੇ ਵੀ ਟਰੱਕ ਚਲਾਣਗੇ। ਤੇ ਇਹ ਕਰਕੇ ਜਿਹੜਾ ਪਹਿਲਾਂ ਬੈਂਕਾਂ ਨੇ ਇੱਕ ਰਿਸਟ੍ਰਿਕਸ਼ਨ ਲਾਈ ਸੀ, ਜਿਹੜੇ 'ਚ ਬੈਂਕ ਕਹਿ ਰਹੇ ਸੀ ਜੀ ਸਿਰਫ ਜਿਹੜਾ ਡੋਮਿਸਾਈਲ ਜਾਂ ਜਿਹੜੇ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਲੋਨ ਦੇਾਂਗੇ। ਹੁਣ ਉਹਨਾਂ ਨੇ ਆਪਣੀ ਸਟ੍ਰੈਟਜੀ ਚੇਂਜ ਕਰ ਲਈ ਹੈ, ਹੁਣ ਉਹ ਨੌਨ ਡੋਮਿਸਾਈਲ ਵਾਲੇ ਨੂੰ ਵੀ ਲੋਨ ਦੇ ਰਹੇ ਨੇ, ਜਿਹੜੇ ਅਸੀਂ ਲੋਨ ਕਰਾਏ ਨੇ। ਉਹਦੇ ਬਾਅਦ ਜੀ, ਉਹਦੇ ਬਾਅਦ ਜੇ ਇੰਟਰਨੈਸ਼ਨਲ ਜਾਏ ਆਈਏ, ਤੇ ਇੰਟਰਨੈਸ਼ਨਲ ਵੀ ਸਾਡੇ ਕੋਲ 3-4 ਟਰੱਕ ਜਿਹੜੇ ਅਵੇਲੇਬਲ ਨੇ ਹੁਣ ਤੱਕ, ਜਿਨ੍ਹਾਂ 'ਚ ਗੋਲਡ ਪੈਕੇਜ ਹੈਗਾ, ਜਿਹਦੇ 'ਚ ਸਾਲ ਦੀ ਵਾਰੰਟੀ ਹੈਗੀ, ਐਨੂਅਲ ਇੰਸਪੈਕਸ਼ਨ ਹੈਗੀ,
ਬਾਕੀ ਸਾਡੇ ਕੋਲ ਜਿਹੜੇ ਪੀਟਰਬਿਲਟ ਜਿਹੜੇ ਨੇ ਉਹ ਦੋ ਕੋ ਬੱਚੇ ਨੇ ਜਿਹੜੇ 24 ਦੇ ਮਾਡਲ ਦੇ ਨੇ 500 ਹਾਰਸ ਪਰ ਕਮਿੰਸ ਵਾਲੇ ਤੇ ਨਾਲ ਪੈਕਰ ਵਾਲੀ ਮੋਟਰਾਂ ਦੇ ਵੀ ਹੈਗੇ ਜਿਹੜੇ ਲੈਸ ਪ੍ਰਾਈਸ ਦੇ ਨੇ। ਇਹ ਸਾਰੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ usa.trucksales.com। ਇੱਕ ਚੀਜ਼ ਮੈਂ ਕਹਾਂਗਾ ਕਿਉਂਕਿ ਅਸੀਂ ਆਪ ਡੀਪੀਐਫ ਕਲੀਨ ਕਰ ਰਹੇ ਹਾਂ ਲੋਕਾਂ ਦੇ ਤੇ ਅਸੀਂ ਆਪਣੇ ਸਾਰੇ ਟਰੱਕਾਂ ਜਿਹੜੇ ਵੀ ਪੈਕੇਜ ਹੈਗੇ ਉਹਦੇ ਚ ਜੇ ਤੁਸੀਂ ਈਵਨ ਸਿਲਵਰ ਪੈਕੇਜ ਲਓ 골ਡ ਪੈਕੇਜ ਲਓ ਜਾਂ ਤੁਸੀਂ ਸਾਡਾ ਹੋਲਸੇਲ ਪ੍ਰਾਈਸ ਤੇ ਐਜ਼ ਇਜ਼ ਟਰੱਕ ਲਓ ਕਿਉਂਕਿ ਆਪਣੇ ਕੋਲ ਐਜ਼ ਇਜ਼ ਟਰੱਕ ਵੀ ਹੈਗੇ ਜਿਹੜੇ ਡੇ ਕੈਬ ਨੇ ਉਹਦੇ ਚ ਵੀ ਅਸੀਂ ਡੀਪੀਐਫ ਕਲੀਨ 100% ਕਰਕੇ ਦੇ ਰਹੇ ਹਾਂ ਤੇ ਕਾਰਬ ਟੈਸਟ ਕਰਕੇ ਦੇ ਰਹੇ ਹਾਂ। ਸਾਡਾ ਨੰਬਰ ਹੈ ਜੀ 1833698724 1833698724। ਸੋ ਜੀ ਕਾਲ ਲਾ ਸਕਦੇ ਹੋ ਟਰੱਕਾਂ ਬਾਰੇ ਫਾਈਨਾਂਸ ਬਾਰੇ ਈਵਨ ਡੀਪੀਐਫ ਕਲੀਨ ਬਾਰੇ ਸਾਰੀ ਜਾਣਕਾਰੀ ਵਾਸਤੇ। ਬਿਲਕੁਲ ਠੀਕ ਹੈ, ਸਹੀ ਹੈ ਸਾਹਿਬ, ਬਹੁਤ ਸ਼ੁਕਰੀਆ ਕਿ ਅੱਜ ਦੀ ਇਸ ਮੁਲਾਕਾਤ ਵਾਸਤੇ ਤੁਸੀਂ ਕੁਝ ਟਾਈਮ ਹੈ ਜਿਹੜਾ ਉਹ ਕੱਢਿਆ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ। ਅਸੀਂ ਉਮੀਦ ਕਰਨੇ ਹਾਂ ਰੱਬ ਖੈਰ ਸਿਹਤ ਤੰਦਰੁਸਤੀ ਜ਼ਿੰਦਗੀ ਰੱਖੇ ਤੇ ਆਉਂਦੇ ਹਫਤੇ ਆਉਂਦੇ ਵੀਕ ਅਸੀਂ ਫੇਰ ਮਿਲਾਂਗੇ। ਅੱਜ ਤੱਕ ਦੀ ਮੁਲਾਕਾਤ ਲਈ ਬਹੁਤ ਧੰਨਵਾਦ। ਥੈਂਕ ਯੂ ਜੀ ਸਭ ਨੂੰ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਸਲਾਮ ਜੀ। ਇਸ ਤਰ੍ਹਾਂ ਸੈਯਦ ਸਾਹਿਬ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ। ਇਹਦੇ ਨਾਲ ਹੀ ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਔਰ USA ਟਰੱਕ ਸੇਲਸ ਦੋਵਾਂ ਦੇ ਸਾਂਝੇ ਪਲੇਟਫਾਰਮ ਤੋਂ ਦੋ ਇਜਾਜ਼ਤਾਂ ਇਸ ਮੁਲਾਕਾਤ ਰਾਹੀਂ। ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਮਾਈਕ੍ਰੋਫੋਨ ਦੇ ਕੈਮਰੇ ਦੇ ਇਸ ਪਾਸਿਓਂ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।